ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ UCLA ਦੀਆਂ ਜਿਹੜੀਆਂ ਮਿਲੀਅਨਸ ਆਫ ਡਾਲਰ ਦੀਆਂ ਗ੍ਰਾਂਟ ਆ, ਉਹਨਾਂ ਦੇ ਉੱਤੇ ਫਰੀਜ਼ ਲਾ ਦਿੱਤਾ ਗਿਆ ਆ, ਉਹਨਾਂ ਨੂੰ ਰੋਕ ਦਿੱਤਾ ਗਿਆ ਆ। ਸਿਵਲ ਰਾਈਟਸ ਵਾਇਲੇਸ਼ਨਸ ਦਾ ਹਵਾਲਾ ਦੇ ਕੇ ਵਾਈਟ ਹਾਊਸ ਦੇ ਦੁਆਰਾ ਇਸ ਫੰਡਿੰਗ ਨੂੰ ਰੋਕਿਆ ਜਿਹੜਾ ਉਹ ਗਿਆ ਆ। ਕਹਿੰਦੇ ਵੀ ਪਹਿਲੀ ਪਬਲਿਕ ਯੂਨੀਵਰਸਿਟੀ ਬਣੀ ਆ ਜਿਨ੍ਹਾਂ ਦੀ ਜਿਹੜੀ ਫੰਡਿੰਗ ਆ ਉਸ ਦੇ ਉੱਤੇ ਜਿਹੜਾ ਉਹ ਟਾਰਗੇਟ ਕੀਤਾ ਗਿਆ ਹੈਗਾ ਆ। ਸੋ ਇਹ ਵੀ ਜਿਹੜੀ ਯੂਨੀਵਰਸਿਟੀ ਆ UCLA, ਓਬਵੀਅਸਲੀ ਇਹ ਵੀ ਲਾਸ ਐਂਜਲਸ ਦੇ ਵਿੱਚ ਪੈਂਦੀ ਹੈ। ਸੋ ਤਕਰੀਬਨ 584 ਮਿਲੀਅਨ ਡਾਲਰ ਦੀ ਜਿਹੜੀ ਫੈਡਰਲ ਫੰਡਿੰਗ ਇਸ ਕਾਲਜ ਨੂੰ, ਯੂਨੀਵਰਸਿਟੀ ਨੂੰ ਮਿਲੀ ਸੀ, ਉਸ ਨੂੰ ਜਿਹੜਾ ਆ ਉਹ ਹੁਣ ਰੋਕਿਆ ਗਿਆ ਆ। ਸੋ UCLA ਦੇ ਜਿਹੜੇ ਚਾਂਸਲਰ ਆ ਜੂਲੀਓ ਫਰੈਂਕ, ਉਹਨਾਂ ਨੇ ਜਿਹੜਾ ਉਹ ਕਿਹਾ ਆ ਵੀ ਲਾਈਫ ਸੇਵਿੰਗ ਰਿਸਰਚ ਦੇ ਲਈ ਜਿਹੜੀ ਇਹ ਫੰਡਿੰਗ ਵਰਤੀ ਜਾ ਰਹੀ ਸੀ ਤੇ ਇਸ ਨੂੰ ਡੀਫੰਡ ਜਿਹੜਾ ਉਹ ਕਰਕੇ ਇੱਕ ਮੰਦਭਾਗਾ ਕਦਮ ਸਰਕਾਰ ਦੇ ਦੁਆਰਾ ਜਿਹੜਾ ਉਹ ਚੁੱਕਿਆ ਗਿਆ ਆ। ਡਿਪਾਰਟਮੈਂਟ ਕਹਿੰਦੇ ਵੀ ਜਿਹੜੇ ਇਹਨਾਂ ਦੇ ਫੰਡਿੰਗ ਦੇ ਉੱਤੇ ਡਿਪੈਂਡ ਕਰਦੇ ਆ, ਨੈਸ਼ਨਲ ਸਾਇੰਸ ਫਾਊਂਡੇਸ਼ਨ, ਨੈਸ਼ਨਲ ਇੰਸਟੀਚਿਊਟ ਆਫ ਹੈਲਥ ਐਂਡ ਡਿਪਾਰਟਮੈਂਟ ਆਫ ਐਨਰਜੀ, ਜਿਹੜੇ ਕਹਿੰਦੇ ਵੀ ਉਹ ਕੰਮ ਕਰ ਰਹੇ ਆ। US ਡਿਪਾਰਟਮੈਂਟ ਆਫ ਐਜੂਕੇਸ਼ਨ ਨੇ ਜਦ ਪੱਤਰਕਾਰਾਂ ਦੇ ਦੁਆਰਾ ਜਾਂ ਹੋਰ ਨਿਊਜ਼ ਏਜੰਸੀਜ਼ ਦੇ ਦੁਆਰਾ ਇਹਨਾਂ ਨੂੰ ਈਮੇਲ ਕੀਤੀ ਗਈ, ਅਜੇ ਤੱਕ ਕੋਈ ਕਮੈਂਟ ਨਹੀਂ ਕੀਤਾ ਗਿਆ ਆ। ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹ ਦੋਸ਼ ਲਾਏ ਸੀ UCLA ਦੇ ਉੱਤੇ ਵੀ ਉਹਨਾਂ ਨੇ ਜਿਹੜੇ ਇਕੁਅਲ ਪ੍ਰੋਟੈਕਸ਼ਨ ਕਲੌਜ਼ ਆ, ਜਿਹੜੀ 14ਵੀਂ ਅਮੈਂਡਮੈਂਟ ਦੇ ਵਿੱਚ ਮਿਲਦੀ ਆ, ਤੇ ਜਿਹੜਾ ਟਾਈਟਲ 6 ਆ ਸਿਵਲ ਰਾਈਟ ਐਕਟ 1964 ਦਾ, ਉਸ ਦੀ ਉਲੰਘਣਾ ਕੀਤੀ ਆ। ਕਹਿੰਦੇ ਵੀ ਇਹਨਾਂ ਨੇ ਜਿਹੜੇ ਐਜੂਕੇਸ਼ਨਲ ਇਨਵਾਇਰਨਮੈਂਟ ਦੇ ਵਿੱਚ ਇੱਕ ਹਿਸਾਬ ਦੇ ਨਾਲ ਖਤਰੇ ਵਰਗਾ ਮਾਹੌਲ, ਹੌਸਟਾਈਲ ਇਨਵਾਇਰਨਮੈਂਟ ਉਹ ਕ੍ਰੀਏਟ ਕੀਤਾ ਜਿਹੜੇ ਇਜ਼ਰਾਈਲੀ ਤੇ ਜਿਊਇਸ਼ ਸਟੂਡੈਂਟਸ ਆ ਇਸ ਦੇ ਲਈ, ਤੇ ਇਹਦੇ ਕਰਕੇ ਇਹਨਾਂ ਦੀ ਜਿਹੜੀ ਫੰਡਿੰਗ ਆ ਉਸ ਨੂੰ ਰੋਕਿਆ ਗਿਆ ਆ। ਆਲਰੇਡੀ UCLA ਦੇ ਦੁਆਰਾ 3 ਜਿਹੜੇ ਜੂਇਸ਼ ਸਟੂਡੈਂਟਸ ਆ ਤੇ ਇੱਕ ਜਿਹੜਾ ਯੂਇਸ਼ ਪ੍ਰੋਫੈਸਰ ਆ ਜਿਨ੍ਹਾਂ ਨੇ ਲਾਸੂਟ ਕੀਤਾ ਸੀ UCLA ਦੇ ਉੱਤੇ, ਉਹਨਾਂ ਨਾਲ $6 ਮਿਲੀਅਨ ਦੇ ਵਿੱਚ ਸੈਟਲਮੈਂਟ ਜਿਹੜੀ ਉਹ ਕੀਤੀ ਆ ਸਿਵਲ ਰਾਈਟ ਵਾਇਲੇਸ਼ਨ ਦੇ ਜਿਹੜੇ ਉਹ ਮਾਮਲੇ ਦੇ ਵਿੱਚ, ਜਿਹੜੇ ਪਿਛਲੇ ਸਾਲ ਪ੍ਰੋ ਪੈਲਸਤੀਨ ਪ੍ਰੋਟੈਸਟ ਇੱਥੇ ਹੋ ਰਹੇ ਸੀਗੇ। ਸੋ ਹੁਣ ਜਿਹੜੇ ਟਰੰਪ ਪ੍ਰਸ਼ਾਸਨ ਦੇ ਦੁਆਰਾ UCLA ਦੀ $584 ਮਿਲੀਅਨ ਦੀ ਜਿਹੜੀ ਫੰਡਿੰਗ ਆ ਉਸ ਨੂੰ ਸਿਵਲ ਰਾਈਟ ਵਾਇਲੇਸ਼ਨ ਦੇ ਚੱਲਦਿਆਂ ਉਹਨਾਂ ਦੋਸ਼ਾਂ ਦੇ ਤਹਿਤ ਇਹਨਾਂ ਦੀ ਬੰਦ ਕਰ ਦਿੱਤੀ ਗਈ ਆ।